ਵੇ ਮੈਂ ਨੀਓ ਜਾਣਾ ਛੇੜਿਆ ਬੇਮਿਸਾਲ ਅਵਾਮੀ ਸ਼ਾਇਰ ਮਨਜ਼ੂਰ ਚੱਲੇ ਤੇ ਰਾਣੋ ਦੀ ਪ੍ਰੇਮ ਕਹਾਣੀ। ਕਿਤੇ ਨੈਣ न जोड़े किते नैन न जोड़े। ਇਨਸਾਨ ਦੀ ਮਾਲੂਮ ਤਾਰੀਖ ਤੋਂ ਹੀ ਪੰਜਾਬ ਵਿੱਚ ਨਾਟਕ ਦਾ ਅੰਗ ਰੰਗ ਢੰਗ ਰਿਹਾ ਹੈ, ਜੋ ਵੇਲੇ ਦੇ ਨਾਲ ਆਪਣਾ ਰੰਗ ਰੂਪ ਵਟਾਂਦਾ ਰਿਹਾ। ਸਟਰੀਟ ਥੀਏਟਰ ਤੋਂ ਲੈ ਕੇ ਸਟੇਜ ਥੀਏਟਰ ਤਾਈਂ ਉਹ ਨਾਟਕ ਚੱਲੇ ਜਿਨ੍ਹਾਂ ਵਿੱਚ ਰਿਐਲਿਟੀ ਤੇ ਫੈਂਟਸੀ ਇੱਕ ਦੂਜੇ ਦੀ ਬਾਹ ਫੜੀ ਟੁਰੇ। ਫਿਰ ਵੰਡ ਪਿੱਛੋਂ ਲਹਿੰਦੇ ਪੰਜਾਬ ਦੇ ਥੀਏਟਰ ਨੇ ਧੁੰਮਾਂ ਪਾਈਆਂ। ਉਸ ਵੇਲੇ ਸੈਲਾਂ ਆਲਾ ਤੇ ਬਿਜਲੀ ਦਾ ਰੇਡੀਓ ਕਿਸੇ ਨੂੰ ਨਸੀਬ ਹੁੰਦਾ ਸੀ। ਇਹ ਰੇਡੀਓ ਹਰ ਘਰ, ਹਰ ਥਾਂ, ਹਰ ਕਿਸੇ ਕੋਲ ਉਦੋਂ ਅਪੜਿਆ ਜਦੋਂ ਜ਼ੁਲਫਕਾਰ ਅਲੀ ਭੁੱਟੋ ਨੇ ਅਵਾਮੀ ਦੌਰੇ ਹਕੂਮਤ ਵਿੱਚ ਆਵਾਮ ਦੀ ਜਾਣਕਾਰੀ ਵਿੱਚ ਵਾਧੇ ਲਈ ट्रांजिस्टर नु आम कीता। नए दौर को शुरू करो, एक अवामी दौर को शुरू करो। अवाम को, उनको अब वो बात खत्म हो चुकी है, खत्म हो गई, बस खत्म कर दो। एक नए दौर को शुरू करो। ਫਿਰ ਉਹ ਵੇਲਾ ਵੀ ਆਇਆ ਜਦੋਂ ਲੋਕਾਂ ਦੀ ਇੱਕ ਵੱਡੀ ਤਾਦਾਦ ਘਰਾਂ, ਗਲੀਆਂ, ਦੁਕਾਨਾਂ, ਬਾਜ਼ਾਰਾਂ, ਖੇਤਾਂ ਤੇ ਪਿੰਡਾਂ ਵਿੱਚ ਰੇਡੀਓ ਲਈ ਫਿਰਦੀ ਸੀ। ਜਦੋਂ ਰੇਡੀਓ ਵੀ ਨਹੀਂ ਸੀ, ਅਖਬਾਰਾਂ ਤੇ ਰਸਾਲਿਆਂ ਤੀਕ ਰਸਾਈ ਨਾ ਹੋਣ ਦੇ ਬਰਾਬਰ ਸੀ, ਕਿਉਂਕਿ ਪੰਜਾਬ ਵਿੱਚ ਸ਼ਰਾਖਾਨਗੀ ਘੱਟ ਸੀ, ਤਾਲੀਮੇ ਬਾਲਗਾਂ ਸਿਰਫ ਖੇਡ ਹੀ ਸੀ। ਉਦੋਂ ਫਿਰ ਤਫਰੀਹ ਦਾ ਇੱਕੋ ਜ਼ਰੀਆ ਰਹਿ ਗਿਆ ਸੀ, ਉਹ ਸੀ ਥੀਏਟਰ ਭਾਵੇਂ ਅਨਾਇਤ ਹੁਸੈਨ ਭੱਟੀ ਦਾ ਸੀ ਜਾਂ ਆਲਮ ਲੋਹਾਰ ਦਾ, ਥੀਏਟਰ ਭਾਵੇਂ ਮਨਜ਼ੂਰ ਚੱਲੇ ਦਾ ਸੀ ਜਾਂ ਬਸ਼ੀਰ ਲੋਹਾਰ ਦਾ, ਜਾਂ ਫਿਰ ਦੂਜੇ ਫਨਕਾਰਾਂ ਦੇ ਥੀਏਟਰ ਸਨ। ਪਿੰਡਾਂ ਥਾਵਾਂ ਦੇ ਲੋਕਾਂ ਲਈ ਉਹਨਾਂ ਬਾਰੇ ਬੜਾ ਕਰੇਜ਼ ਸੀ। ਉਹਨਾਂ ਨੂੰ ਵੇਖਣ ਲਈ ਕਈ ਮੀਲ ਪੈਦਲ ਜਾਂਦੇ ਤੇ ਆਉਂਦੇ ਸਨ। ਉਹਨਾਂ ਥੀਏਟਰਾਂ ਵੀ ਕਈ ਰੋਮਾਨਵੀ ਤੇ ਤੂਫਾਨੀ ਲਵ ਸਟੋਰੀਆਂ ਨੂੰ ਜਨਮ ਦਿੱਤਾ। ਉਹਨਾਂ ਵਿੱਚੋਂ ਇੱਕ ਲਵ ਸਟੋਰੀ ਮਨਜ਼ੂਰ ਚੱਲੇ ਤੇ ਰਾਣੋ ਦੀ ਵੀ ਹੈ। ਮਨਜ਼ੂਰ ਚੱਲਾ ਉਹ ਅਵਾਮੀ ਸ਼ਾਇਰ ਜਿਸ ਦੇ ਗੀਤ, ਥੀਏਟਰ, ਫਿਲਮਾਂ, ਰਿਕਾਰਡਿੰਗ ਕੰਪਨੀਆਂ ਤੇ ਰੇਡੀਓ ਉੱਤੇ ਅਮਰ ਮਿਸਾਲਾਂ ਸਨ। ਉਸ ਮਨਜ਼ੂਰ ਚੱਲੇ ਤੇ ਰਾਣੋ ਦੀ ਲਵ ਸਟੋਰੀ ਵੀ ਖੁਸ਼ਬੂ ਬਣ ਕੇ ਫੈਲੀ। ਮਨਜ਼ੂਰ ਚੱਲੇ ਦੇ ਨਾਲ ਥੀਏਟਰ ਤੇ ਫਿਲਮਾਂ ਦੀਆਂ ਕਈ ਹੀਰੋਇਨਸ ਦੇ ਨਾਂ ਵੀ ਮਨਸੂਬ ਹੋਏ, ਪਰ ਮਸ਼ਹੂਰ ਹੋਈ ਮਨਜ਼ੂਰ ਚੱਲੇ ਤੇ ਰਾਣੋ ਦੀ ਲਵ ਸਟੋਰੀ। ਅਸਾਂ ਤੇਰੇ ਪਿੱਛੇ ਰਾਣੋ ਘਰ-ਬਾਰ ਛੱਡਿਆ। ਤੇ ਹੁਣ ਵੇਲੇ ਦੇ ਇਸ ਮੋੜ ਉੱਤੇ ਕਈ ਕਹਿੰਦੇ ਨੇ ਕਿ ਰਾਣੋ ਫਰਜ਼ੀ ਕਿਰਦਾਰ ਏ, ਤੇ ਕਈਆਂ ਦਾ ਖਿਆਲ ਏ ਉਹ ਰਾਣੋ ਹੀ ਸੀ ਜਿਸ ਦੇ ਇਸ਼ਕ ਨੇ ਪਹਿਲਵਾਨ ਮਨਜ਼ੂਰ ਨੂੰ ਸ਼ਾਇਰ ਮਨਜ਼ੂਰ ਚੱਲਾ ਬਣਾ ਦਿੱਤਾ।